ਸਾਡੇ ਇਲਾਕਿਆਂ ਦੇ ਵਿੱਚ ਕੁਝ ਰੀਤ ਤੇ ਰਿਵਾਜ ਐਸੇ ਨੇ ਜਿਹੜੇ ਕਿ ਬੜੇ ਹੀ ਮਸ਼ਹੂਰ ਨੇ। ਇਹਨਾਂ ਬਾਰੇ ਦੇ ਵਿੱਚ ਹੀ ਇੱਕ ਆਖਿਆ ਜਾਂਦਾ ਹੈ, ਗੱਲ ਬੜੀ ਮਸ਼ਹੂਰ ਹੈ ਭਈ ਜੇ ਬਨੇਰੇ ਦੇ ਉੱਤੇ ਕਾਂ ਬੋਲੇ ਤੇ ਕੋਈ ਪ੍ਰਾਹੁਣਾ ਆਉਣ ਵਾਲਾ ਹੁੰਦਾ ਹੈ। ਹੁਣ ਪਤਾ ਨਹੀਂ ਇਹ ਗੱਲ ਕਿੰਨੀ ਸੱਚ ਹੈ ਤੇ ਕਿੰਨੀ ਝੂਠ, ਪਰ ਅੱਜ ਅਸੀਂ ਤੁਹਾਨੂੰ ਜਿਹੜੀ ਗੱਲ ਦੱਸਣ ਜਾ ਰਹੇ ਹਾਂ ਉਹ ਹੈ ਭਈ ਕਾਂ ਜਿਹੜਾ ਹੈ ਉਹ ਹਰ ਵੇਲੇ ਡਰਿਆ ਹੋਇਆ ਕਿਉਂ ਰਹਿੰਦਾ ਹੈ। ਤੁਸੀਂ ਉਹਦੇ ਵੱਲ ਉਂਗਲ ਵੀ ਕਰੋ ਤੇ ਉਹ ਆਪਣੇ ਪਰਾਂ ਨੂੰ ਫੜਫੜਾਉਣ ਲੱਗ ਪੈਂਦਾ ਹੈ, ਉਹ ਇੱਕਦਮ ਡਰ ਜਾਂਦਾ ਹੈ। ਜਦ ਕਿ ਬਾਕੀ ਜਿਹੜੇ ਪੱਖੂ ਨੇ, ਬਾਕੀ ਪਰਿੰਦੇ ਨੇ, ਉਹ ਇੰਜ ਨਹੀਂ ਕਰਦੇ, ਉਹ ਇੱਕੋ ਜਗ੍ਹਾ ਦੇ ਉੱਤੇ ਸਕੂਨ ਦੇ ਨਾਲ ਬੈਠੇ ਰਹਿੰਦੇ ਨੇ। ਤੁਸੀਂ ਯਕੀਨਨ ਇਸ ਗੱਲ ਨੂੰ ਵੀ ਜਾਣਦੇ ਹੋਵੋਗੇ ਕਿ ਕਾਂ ਦਾ ਜਿਹੜਾ ਕਿਰਦਾਰ ਹੈ ਉਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬੜਾ ਅਹਿਮ ਹੈ। ਇਹ ਉਹੀ ਕਾਂ ਸੀ ਜਿਸ ਨੇ ਮੁਰਦਾ ਇਨਸਾਨ ਨੂੰ ਦਫਨਾਉਣਾ ਸਿਖਾਇਆ। ਤੇ ਦੂਜੇ ਬੰਨੇ ਇਹ ਕਾਂ ਦੇ ਵਿੱਚ ਇਹ ਕੁਆਲਿਟੀ ਹੈ, ਇਹ ਫਿਤਰਤ ਹੈ ਉਹਦੀ ਕਿ ਜਦੋਂ ਉਹਦਾ ਕੋਈ ਸਾਥੀ ਮਰ ਜਾਂਦਾ ਹੈ ਤੇ ਸਾਰੇ ਕਾਂ ਉਸ ਜਗ੍ਹਾ ਦੇ ਉੱਤੇ ਇਕੱਠੇ ਹੋ ਕੇ ਉਹਦੀ ਲਾਸ਼ ਦੇ ਉੱਤੇ ਬੜਾ ਰੌਲਾ ਪਾਉਂਦੇ ਨੇ ਤੇ ਆਪਣੇ ਸਾਥੀ ਦੇ ਮਰਨ ਦੇ ਉੱਤੇ ਅਫਸੋਸ ਕਰਦੇ ਨੇ। ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਕੋਈ ਇਨਸਾਨ ਮਰ ਜਾਂਦਾ ਹੈ ਤੇ ਉਹਦੇ ਯਾਰ ਬੇਲੀ, ਸੱਜਣ, ਘਰ ਵਾਲੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਅਫਸੋਸ ਕਰਦੇ ਨੇ, ਜ਼ਨਾਨੀਆਂ ਵਹਿਣ ਪਾਉਂਦੀਆਂ ਨੇ। ਪਰ ਅਸੀਂ ਦੁਬਾਰਾ ਫੇਰ ਆਵਾਂਗੇ ਆਪਣੇ ਟੌਪਿਕ ਵੱਲ ਕਿ ਕਾਂ ਹਰ ਵੇਲੇ ਡਰਿਆ ਹੋਇਆ ਕਿਉਂ ਰਹਿੰਦਾ ਹੈ। ਤਾਰੀਖੀ ਕਿਤਾਬਾਂ ਦੇ ਵਿੱਚ ਸਾਨੂੰ ਇਹ ਵਾਕਿਆ ਕੁਝ ਇੰਜ ਲੱਭਦਾ ਹੈ ਭਈ ਜਦੋਂ ਨੂਹ ਦਾ ਤੂਫਾਨ ਗੁਜ਼ਰ ਗਿਆ ਤੇ ਹਜ਼ਰਤ ਨੂਹ ਅਲੈਹਿਸਲਾਮ ਨੇ ਆਪਣੀ ਜਿਹੜੀ ਕਸ਼ਤੀ ਸੀ ਉਹ ਜੋਦੀ ਪਹਾੜ ਦੇ ਉੱਤੇ ਲਿਜਾ ਕੇ ਠਹਿਰਾ ਦਿੱਤੀ ਜਾਂ ਠਹਿਰ ਗਈ ਤੇ ਹਜ਼ਰਤ ਨੂਹ ਨੇ ਜ਼ਮੀਨ ਦੀ ਖਬਰ ਲਿਆਉਣ ਵਾਸਤੇ ਕਾਂ ਨੂੰ ਭੇਜਿਆ ਕਿ ਜਾ ਕੇ ਵੇਖ ਕੇ ਆ ਕਿ ਪਾਣੀ ਜ਼ਮੀਨ ਤੋਂ ਥੱਲੇ ਉਤਰ ਗਿਆ ਹੈ, ਜ਼ਮੀਨ ਦੀ ਮਿੱਟੀ ਨਜ਼ਰ ਆ ਰਹੀ ਹੈ ਕਿ ਨਹੀਂ। ਉਹ ਕਾਂ ਜਿਹੜਾ ਸੀ ਜ਼ਮੀਨ ਦੀ ਖਬਰ ਲੈਣ ਲਈ ਜ਼ਮੀਨ ਵੱਲ ਗਿਆ, ਪਰ ਉੱਥੇ ਉਹਨੇ ਇੱਕ ਮਰਦਾਰ ਨੂੰ, ਇੱਕ ਮਰੇ ਹੋਏ ਜਾਨਵਰ ਨੂੰ ਵੇਖਿਆ ਤੇ ਉਹ ਲਾਲਚ ਦੇ ਵਿੱਚ ਆ ਗਿਆ। ਉਹਨੇ ਲਾਲਚ ਦੇ ਵਿੱਚ ਆ ਕੇ ਉਹਨੂੰ ਖਾਣਾ ਸ਼ੁਰੂ ਕਰ ਦਿੱਤਾ ਤੇ ਵਾਪਸੀ ਹਜ਼ਰਤ ਨੂਹ ਅਲੈਹਿਸਲਾਮ ਦੇ ਕੋਲ ਨਹੀਂ ਗਿਆ। ਉਹਨੇ ਹਜ਼ਰਤ ਨੂਹ ਅਲੈਹਿਸਲਾਮ ਦੇ ਹੁਕਮ ਦੀ ਨਾਫਰਮਾਨੀ ਕੀਤੀ। ਵਾਵਾ ਵੇਲਾ ਲੰਘ ਜਾਣ ਤੋਂ ਬਾਅਦ ਜਦੋਂ ਹਜ਼ਰਤ ਨੂਹ ਨੇ ਇਹ ਵੇਖਿਆ ਕਿ ਜਿਸ ਕਾਂ ਨੂੰ ਜ਼ਮੀਨ ਦੀ ਖਬਰ ਲੈਣ ਲਈ ਭੇਜਿਆ ਸੀ ਉਹ ਵਾਪਸ ਨਹੀਂ ਆਇਆ ਤੇ ਉਹਨਾਂ ਕਾਂ ਦੇ ਉੱਤੇ ਲਾਨਤ ਫਰਮਾਈ ਤੇ ਨਾਲੇ ਬਦਦੁਆ ਕੀਤੀ ਕਿ ਉਹ ਕਿਆਮਤ ਤੱਕ ਹਮੇਸ਼ ਡਰਿਆ ਹੋਇਆ ਹੀ ਰਹੇਗਾ। ਇਹ ਕਿਸੇ ਆਮ ਬੰਦੇ ਦੀ ਬਦਦੁਆ ਨਹੀਂ ਸੀ, ਇਹ ਇੱਕ ਪੈਗੰਬਰ ਦੀ ਬਦਦੁਆ ਸੀ, ਇਹ ਇੱਕ ਅੱਲਾ ਦੇ ਬੰਦੇ ਦੀ ਬਦਦੁਆ ਸੀ। ਤੇ ਇਹ ਕਿਵੇਂ ਹੋ ਸਕਦਾ ਸੀ ਭਈ ਉਹ ਬਦਦੁਆ ਕਾਂ ਦੇ ਉੱਤੇ ਅਸਰ ਨਾ ਕਰਦੀ। ਇਹ ਤੇ ਸੀ ਇੱਕ ਛੋਟੀ ਜਿਹੀ, ਇੱਕ ਨਿੱਕੀ ਜਿਹੀ ਰਵਾਇਤ ਜਿਹੜੀ ਕਿ ਕਾਂ ਦੇ ਬਾਰੇ ਦੇ ਵਿੱਚ ਮਸ਼ਹੂਰ ਹੈ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ।